ਅਮਰੀਕਾ ਨੇ ਇਮੀਗ੍ਰੇਸ਼ਨ ਪੱਧਰ ਉੱਤੇ ਖਾਸੀ ਸਖਤੀ ਕੀਤੀ ਹੋਈ ਹੈ ਅਤੇ ਅਮਰੀਕਾ ਦੇ ਵਿੱਚ ਦੂਜੇ ਦੇਸ਼ਾਂ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲੇ ਲੋਕਾਂ ਨੂੰ ਧੜਾ-ਧੜ ਡਿਪੋਰਟ ਕੀਤਾ ਜਾ ਰਿਹਾ ਹੈ ਜਾਂ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਅਮਰੀਕਾ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਰਹਿ ਰਹੇ ਸਨ ਪਰ ਉਹਨਾਂ ਦਾ ਕੋਈ ਸਟੇਟਸ ਨਹੀਂ ਸੀ, ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਟਵਿੱਟਰ ਉੱਤੇ ਇੱਕ ਖਬਰ ਜਿਹੜੀ ਹੈ ਲਗਾਤਾਰ ਚਰਚਾ ਦੇ ਵਿੱਚ ਹੈ, ਜਿਸ ਖਬਰ ਦੇ ਮੁਤਾਬਕ ਲੰਘੇ ਦਿਨੀ ਅਮਰੀਕਾ ਦੇ ਵਿੱਚੋਂ 54 ਜਿਹੜੇ ਨੌਜਵਾਨ ਸਨ ਭਾਰਤ ਦੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤੇ ਇਹ ਸਾਰੇ ਦੇ ਸਾਰੇ ਹਰਿਆਣਾ ਦੇ ਨਾਲ ਤਾਲੁਕਾਤ ਰੱਖਦੇ ਨੇ। ਇਹਨਾਂ ਦੇ ਬਾਰੇ ਕਿਹਾ ਗਿਆ ਹੈ ਕਿ ਡਾਂਕੀ ਰੂਟ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਅਤੇ ਇਹਨਾਂ ਨੌਜਵਾਨਾਂ ਨੂੰ ਪਿਛਲੇ ਦਿਨੀ ਰਿਪੋਰਟ ਕਰ ਦਿੱਤਾ ਗਿਆ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਇਹਨਾਂ ਨੂੰ ਪਹੁੰਚਾ ਦਿੱਤਾ ਗਿਆ। ਇਹਨਾਂ ਦੀ ਜਿਹੜੀ ਲਿਸਟ ਆਈ ਹੈ ਬਾਹਰ, ਉਹਨਾਂ ਦੇ ਮੁਤਾਬਕ ਇਹਨਾਂ ਦੇ ਵਿੱਚੋਂ 16 ਕਰਨਾਲ ਦੇ ਨੇ, 15 ਕੈਥਲ ਦੇ ਨੇ, 5 ਅੰਬਾਲਾ ਦੇ ਨੇ, 4 ਜਿਹੜੇ ਨੇ ਯਮੁਨਾ ਨਗਰ ਦੇ ਨੇ, ਕੁਰੂਕਸ਼ੇਤਰਾ ਦੇ ਨੇ, 3 ਜੀਂਦ ਦੇ ਨੇ, 2 ਜਿਹੜੇ ਨੇ ਸੋਨੀਪਤ ਦੇ ਨੇ ਤੇ 1 ਪੰਚਕੂਲਾ ਦਾ ਹੈ। ਪਾਣੀਪਤ, ਰੋਹਤਕ, ਫਤਿਆਬਾਦ ਇਹਨਾਂ ਦੇ ਵਿੱਚੋਂ ਜਿਹੜੇ ਡਿਪੋਰਟ ਕੀਤੇ ਗਏ ਨੇ ਜ਼ਿਆਦਾ ਇਹਨਾਂ ਦੇ ਵਿੱਚੋਂ ਨੇ ਤੇ ਹੋਰ ਦੱਸਿਆ ਗਿਆ ਕਿ 25 ਤੋਂ ਜਿਹੜੇ 40 ਨੌਜਵਾਨ ਨੇ ਉਹ ਵੀ ਡਿਪੋਰਟ ਕੀਤੇ ਗਏ ਨੇ। ਕਰਨਾਲ ਪੁਲਿਸ ਨੇ ਇਹ ਵੀ ਦੱਸਿਆ ਕਿ ਇਹਨਾਂ ਨੌਜਵਾਨਾਂ ਨੂੰ ਰਿਸੀਵ ਕਰ ਲਿਆ ਤੇ ਉਹਨਾਂ ਨੂੰ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ। ਅਮਰੀਕਾ ਦੇ ਵਿੱਚੋਂ ਦੂਜੇ ਮੁਲਕਾਂ ਨੂੰ ਵੀ ਧੜਾ-ਧੜ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਅਮਰੀਕਾ ਇਸ ਗੱਲ ਦਾ ਦਾਅਵਾ ਕਰਦਾ ਕਿ ਹੁਣ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੈਕਸੀਕੋ ਜਾਂ ਵੱਖ-ਵੱਖ ਸਰਹੱਦਾਂ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ, ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹੈ। ਤਾਜ਼ਾ ਲਿਸਟ ਹਰਿਆਣਾ ਦੇ ਨਾਲ ਸੰਬੰਧਿਤ ਨੌਜਵਾਨਾਂ ਦੀ ਹੈ।